ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਅਕਤੂਬਰ 2022 19 ਨਾਨਕ ਸ਼ਾਹ ਸੰਮਤ 554 ਦਾ ਦਿਨ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਜਿਹੜਾ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਿਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਾਨੂੰ ਸਭ ਨੂੰ ਵਧੇਰੇ ਸਾਵਧਾਨ ਹੋਣ ਲਈ ਜਿਹੜੀ ਬੇਨਤੀ ਹੈ ਉਹ ਕੀਤੀ ਹੈ ਔਰ ਖਬਰਾਂ ਦੱਸ ਰਹੀਆਂ ਹਨ ਕਿ ਸਿੱਖ ਨੌਜਵਾਨੀ ਖਿਲਾਫ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ ਅਤੇ ਸਿੱਖ ਸੰਘਰਸ਼ ਜਿਹੜੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਪ੍ਰੋਪੇਗੈਂਡਾ ਜਿਹੜਾ ਰੱਜ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਸੋ ਔਰ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਕਿਸੇ ਸਮੇਂ ਵੀ ਜਿਹੜੇ ਹਾਲਾਤ ਨੇ ਉਹ ਵਿਗੜਨ ਦਾ ਬਹਾਨਾ ਕੱਢ ਕੇ ਦਰਿੰਦਗੀ ਦਾ ਜਿਹੜਾ ਦੌਰ ਸ਼ੁਰੂ ਕੀਤਾ ਜਾ ਸਕਦਾ ਹੈ। ਸੋ ਅਸੀਂ ਸੂਝਵਾਨ ਬਣੀਏ, ਕਿਸੇ ਦੇ ਹੱਥੀਂ ਨਾ ਚੜੀਏ, ਅੱਖਾਂ ਤੇ ਜਿਹੜੇ ਕੰਨ ਨੇ ਉਹ ਖੋਲ ਕੇ ਰੱਖੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਅਮਨਵੀਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਕਾਫੀ ਦਿਨਾਂ ਤੋਂ ਬਾਅਦ ਆਪਾਂ ਆਈ ਥਿੰਕ ਐਟਲੀਸਟ 1 ਵੀਕ ਹੋ ਗਿਆ ਆਪਾਂ ਪ੍ਰੋਗਰਾਮ ਨਹੀਂ ਕੀਤਾ। ਖਿਮਾ ਚਾਹੁੰਦੇ ਹਾਂ ਔਰ ਤੁਹਾਨੂੰ ਦੱਸਿਆ ਵੀ ਸੀ ਇਸ ਦਾ ਕਾਰਨ ਕਿ ਡਾਕਟਰ ਸਾਹਿਬ ਜਿਹੜੇ ਸੀ ਉਹ ਕੈਨੇਡਾ ਗਏ ਹੋਏ ਸਨ। ਉਹਨਾਂ ਨੇ ਵੈਸਟ ਕੋਸਟ ਜਿਹੜੀ ਉਹਨਾਂ ਦੀ ਫੇਰੀ ਸੀ, ਤੁਹਾਨੂੰ ਪਤਾ ਬੜੀ ਭਾਵਕ ਵੀ ਸੀ, ਬੜੀ ਉਦਾਸੀ ਵਾਲੀ ਵੀ ਸੀ, ਬੜੀ ਦੁਖਾਂਤ ਵਾਲੀ ਵੀ ਸੀ। ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਵੀ ਕੀਤੀ ਸੀ ਕਿ ਪਾਲ ਸਿੰਘ ਪੁਰੇਵਾਲ ਜੀ ਜਿਨ੍ਹਾਂ ਨੇ ਜਿਹੜਾ ਨਾਨਕਸ਼ਾਹੀ ਜਿਹੜਾ ਕੈਲੰਡਰ ਹੈ ਉਹ ਪੰਥ ਦੀ ਝੋਲੀ 'ਚ ਪਾਇਆ, ਸੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹ ਐਡਮਿੰਟਨ ਕੈਨੇਡਾ ਵਿੱਚ ਰਹਿੰਦੇ ਸਨ। ਸੋ ਦੂਸਰੇ ਪਾਸੇ ਸਿਆਟਲ ਤੋਂ ਸਤਪਾਲ ਸਿੰਘ ਪੁਰੇਵਾਲ ਜੀ ਹੋਰਾਂ ਦਾ ਜਿਹੜੇ ਬੇਟਾ ਪਰਮਜੀਤ ਸਿੰਘ ਲਾਡੀ ਉਹ ਵੀ ਸਾਨੂੰ ਜਿਹੜੇ ਨੇ ਵਿਛੋੜਾ ਦੇ ਗਏ ਸਨ। ਸੋ ਉਹਨਾਂ ਦੀ ਕ੍ਰਿਮੇਸ਼ਨ ਵਾਸਤੇ ਔਰ ਉਹਨਾਂ ਦੀ ਅੰਤਿਮ ਅਰਦਾਸ ਵਾਸਤੇ ਡਾਕਟਰ ਸਾਹਿਬ ਉੱਥੇ ਸ਼ਾਮਲ ਹੋਏ ਸਨ। ਸੋ ਇਸ ਬਾਬਤ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਪਿਛਲੇ ਵੀਕ ਦੇ ਵਿੱਚ ਜੋ ਵੀ ਖਬਰਾਂ ਜਿਹੜੀਆਂ ਵਾਪਰੀਆਂ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਅਮਨਵੀਰ ਸਿੰਘ ਅਤੇ ਸਾਡੇ ਬਹੁਤ ਹੀ ਪਿੱਲਰ ਵਾਂਗ ਥੰਮਲੇ ਵਾਂਗ ਸਾਥੀ ਸਹਿਯੋਗੀ ਪਿਛਲੇ 3 ਦਹਾਕਿਆਂ ਤੋਂ ਵੀਰ ਗੋਬਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਜੀ। ਔਰ ਜਿਹੜਾ ਉਹਨਾਂ ਨੇ ਮੈਸੇਜ ਵੀ ਦਿੱਤਾ ਹੈ ਉਹ ਬਿਲਕੁਲ ਇਸ ਵੇਲੇ ਜਿਹੜੇ ਵੀ ਥੋੜ੍ਹੇ ਬਹੁਤ ਵਿਚਾਰਵਾਨ ਵਿਵੇਕਵਾਨ ਜਾਂ ਪਿਛਲੇ ਪੀਰੀਅਡ ਤੋਂ ਜਿਨ੍ਹਾਂ ਨੇ ਮੂਵਮੈਂਟ ਦੇ ਉਤਰਾਅ ਚੜ੍ਹਾਅ ਦੇਖੇ ਨੇ, ਸਰਕਾਰ ਦੀਆਂ ਦਰਿੰਦਗੀ ਭਰੀਆਂ ਨੀਤੀਆਂ ਜੋ 1980 90 ਦੀ ਸੀ ਉਹਨਾਂ ਤੋਂ ਵਾਕਿਫ ਨੇ ਔਰ ਹਿੰਦੂਤਵਾ ਦੇ ਜਿਹੜੇ ਅੱਡ ਅੱਡ ਗਿਰਗਟ ਵਰਗੇ ਰੰਗ ਨੇ ਔਰ ਆਪਣਿਆਂ ਦਾ ਜੋ ਰੋਲ ਉਸ ਦੌਰ 'ਚ ਵੀ ਰਿਹਾ ਅੱਜ ਵੀ ਨਜ਼ਰ ਆ ਰਿਹਾ। ਜਿਹੜੇ ਸਾਰੇ ਉੱਤੇ ਪੈਣੀ ਅੱਖ ਰੱਖਦੇ ਨੇ ਉਹ ਇਹ ਮਹਿਸੂਸ ਕਰ ਸਕਦੇ ਨੇ ਕਿ ਇੱਕ ਹੋਰ ਸਿੱਖ ਨਸਲਕੁਸ਼ੀ ਦਾ ਦੌਰ ਸ਼ੁਰੂ ਕਰਨ ਦੇ ਲਈ ਹਕੂਮਤ ਉਸ ਕਿਸਮ ਦੀ ਸਿਚੁਏਸ਼ਨ ਬਣਾ ਰਹੀ ਹੈ ਜਿਹਨੂੰ ਅੰਗਰੇਜ਼ੀ 'ਚ ਅਕਸਰ ਅਸੀਂ ਕਹਿੰਦੇ ਹਾਂ ਕੰਟਰਾਈਵਿੰਗ ਏ ਸਿਚੁਏਸ਼ਨ। ਇੱਕ ਹੁੰਦਾ ਹੈ ਕੋਈ ਚੀਜ਼ ਵੱਧ ਤੋਂ ਵੱਧਰ ਹੁੰਦੀ ਚਲੀ ਜਾਂਦੀ ਹੈ, ਉਹ ਕਾਨੂੰਨ ਵਿਵਸਥਾ ਦੀ ਹੋਏ ਜਾਂ ਕਿਸੇ ਹੋਰ ਦੀ ਹੋਏ। ਇੱਕ ਹੁੰਦਾ ਹੈ ਡੈਲੀਬਰੇਟ ਬੜੇ ਗਿਣੇ ਮਿੱਥੇ ਸਾਜ਼ਿਸ਼ੀ ਤਰੀਕੇ ਦੇ ਨਾਲ ਇੱਕ ਮਾਹੌਲ ਨੂੰ ਵਿਗਾੜਿਆ ਜਾਣਾ, ਫਿਰ ਉਸ ਲਾਈਨ ਦਾ ਹੀ ਪ੍ਰੋਪੇਗੈਂਡਾ ਕੀਤਾ ਜਾਣਾ। ਜਿਵੇਂ ਪਾਕਿਸਤਾਨ ਦੇ ਨਾਲ ਜੋੜਨ ਦੀ ਲਾਈਨ ਜਿਹੜੀ ਹੈ ਖਾਸ ਤੌਰ 'ਤੇ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਦੁਬਈ 'ਚ ਆਪਣੀ ਆਰਾਮ ਦੀ ਜ਼ਿੰਦਗੀ ਛੱਡ ਕੇ ਪੰਜਾਬ ਦੀ ਧਰਤੀ 'ਤੇ ਉਤਰਿਆ ਔਰ ਉੱਥੇ ਜਾ ਕੇ ਉਸ ਨੇ ਪੰਜਾਬ ਦੇ ਹੱਕੀ ਜਿਹੜੇ ਹੱਕ ਨੇ ਉਹਨਾਂ ਦੇ ਉੱਤੇ ਲਾਮਬੰਦੀ ਸ਼ੁਰੂ ਕੀਤੀ। ਥਾਂ ਥਾਂ ਜਾ ਕੇ ਉਹ ਅੱਡ ਅੱਡ ਧਿਰਾਂ ਨੂੰ ਮਿਲਿਆ ਔਰ ਫਿਰ ਉਸ ਨੇ ਨੌਜਵਾਨੀ ਨੂੰ ਕਾਲ ਦਿੱਤੀ ਕਿ ਆਓ ਭਾਈ ਆਪਣੇ ਵਿਰਸੇ ਨਾਲ ਜੁੜੀਏ। ਔਰ ਉਹਨਾਂ ਨੂੰ ਜਦੋਂ ਅਸੀਂ ਵਾਰਸ ਪੰਜਾਬ ਦੇ ਜਥੇਬੰਦੀ ਕਹਿੰਦੇ ਹਾਂ
ਜਿਸ ਦੇ ਫਾਊਂਡਰ ਪ੍ਰੈਜ਼ੀਡੈਂਟ ਦੀਪ ਸਿੱਧੂ ਸਨ। ਸੋ ਜ਼ਾਹਰ ਹੈ ਕਿ ਗੱਲ ਤਾਂ ਵਿਰਸੇ ਦੀ ਹੈ, ਪੰਜਾਬ ਦੀ ਧਰਤੀ ਦਾ ਵਿਰਸਾ ਜਿਹੜਾ ਸਿੱਖ ਵਿਰਸੇ ਦੇ ਰੂਪ ਦੇ ਵਿੱਚ, ਜਿਸ ਨੂੰ ਖ਼ਤਮ ਕਰਨ ਲਈ, ਜਿਸ ਦੇ ਖਿਲਾਫ ਟੋਟਲ ਵਾਰ ਭਾਰਤੀ ਸਿਸਟਮ ਨੇ ਪਿਛਲੇ 38 ਵਰ੍ਹਿਆਂ ਤੋਂ ਇਨ ਪਰਟੀਕੂਲਰ ਔਰ ਪਿਛਲੇ 75 ਸਾਲਾਂ ਤੋਂ ਇਨ ਜਨਰਲ ਵਿੱਢੀ ਹੋਈ ਹੈ। ਸੋ ਜ਼ਾਹਰ ਹੈ ਕਿ ਉਸ ਧਰਤੀ ਦੀ ਆਣ ਅਣਖ ਗੈਰਤ ਦੇ ਵਾਰਸ ਸਿੱਖ ਕੌਮ ਹੈ। ਔਰ ਇਹੀ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਚੈਲੰਜ ਵੇਲੇ ਦੇ ਹਾਕਮਾਂ ਨੂੰ, ਦਿੱਲੀ ਦੇ ਹਾਕਮ ਹੋਣ ਜਾਂ ਉਜ਼ਬੇਕਿਸਤਾਨ ਤੋਂ ਆਏ ਹੋਏ ਬਾਬਰ ਦੇ ਹਮਲੇ ਦੀ ਗੱਲ ਹੋਏ, ਤੇ ਅਸੀਂ ਜਦੋਂ ਵੰਗਾਰਨ ਦੀ ਗੱਲ ਕਰਦੇ ਹਾਂ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਔਰ ਉਸ ਸਾਰੇ ਦੇ ਨਾਲ ਫਿਰ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 10 ਜਾਮਿਆਂ ਦੇ ਵਿੱਚ ਲਗਭਗ 230 ਸਾਲ 1469 ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਉਹ ਇਨਸਾਨ ਘੜਿਆ ਗਿਆ ਪੰਜ ਕਕਾਰੀ ਰੂਪ ਦੇ ਵਿੱਚ, ਜਿਸ ਦਾ ਮੁਕੰਮਲ ਰੂਪ ਖਾਲਸਾ 1699 ਈਸਵੀ ਦੀ ਵਿਸਾਖੀ ਨੂੰ ਪ੍ਰਗਟ ਹੁੰਦਾ ਹੈ, ਜਿਹੜਾ ਰੂਹਾਨੀ ਤੌਰ 'ਤੇ ਰੱਬ ਨਾਲ ਜੁੜਿਆ ਹੋਇਆ ਹੈ, ਬੌਧਿਕ ਤੌਰ ਦੇ ਉੱਤੇ ਬੁੱਧ ਸੋ ਦੀਪਕ ਜਿਉਂ ਉਜਿਆਰੇ, ਇੰਟੈਲੈਕਟ ਉਹਦਾ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਸਰੀਰਕ ਤੌਰ 'ਤੇ ਤੰਦਰੁਸਤ, ਸਮਾਜਿਕ ਤੌਰ 'ਤੇ ਸਮਾਜ ਦਾ ਸਿਰਫ ਗਮਖਾਰ ਹੀ ਨਹੀਂ, ਸਮਾਜ ਦੀ ਚੜ੍ਹਦੀ ਕਲਾ ਦੇਖਣ ਦੇ ਲਈ ਹਮੇਸ਼ਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਰਸਤੇ ਤੇ ਤੁਰਿਆ ਹੋਇਆ। ਲੇਕਿਨ ਇਨਸਾਫ ਲੈਣ ਵਿੱਚ ਯਕੀਨ ਰੱਖਣ ਵਾਲਾ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸੋ ਦੁਸ਼ਟ ਨੂੰ ਗਾਲਣ ਵਾਲਾ, ਨਿਰਧਨ ਨੂੰ ਪਾਲਣ ਵਾਲਾ, ਔਰ ਸੋਵਰਨ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਸੋ ਇਹੀ ਸਾਡਾ ਪਾਤਸ਼ਾਹੀ ਦਾਅਵਾ ਹੈ, ਇਹੀ ਸਾਡੀ ਖਾਲਿਸਤਾਨ ਦੀ ਪਰਿਭਾਸ਼ਾ ਹੈ, ਔਰ ਇਹੀ ਸਾਡਾ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਸੰਘਰਸ਼ ਹੈ, ਜਿਹੜਾ ਪਿਛਲੀਆਂ ਲਗਭਗ 3 ਸਦੀਆਂ ਤੋਂ ਜ਼ਿਆਦਾ ਸਮੇਂ ਤੋਂ ਸਿੱਖ ਕੌਮ ਨੇ ਲੜਿਆ। ਮੁਗਲਿਆ ਸਾਮਰਾਜ ਦੇ ਖਿਲਾਫ ਵੀ, ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ ਖਿਲਾਫ ਵੀ, ਮਰਾਠਿਆਂ ਨੂੰ ਵੀ ਇਸ ਧਰਤੀ ਤੋਂ ਬਾਹਰ ਕੱਢਣ 'ਚ, ਔਰ ਫਿਰ ਅੰਗਰੇਜ਼ਾਂ ਨੇ ਜਿਨ੍ਹਾਂ ਨੇ ਧੋਖੇ ਨਾਲ ਸਿੱਖ ਰਾਜ ਜਿਹੜਾ ਹਥਿਆਇਆ, ਉਹਨਾਂ ਦੇ ਖਿਲਾਫ ਵੀ। ਔਰ ਪਿਛਲੇ 75 ਸਾਲ ਤੋਂ ਇਨ ਜਨਰਲ ਔਰ ਪਿਛਲੇ 38 ਸਾਲ ਤੋਂ ਇਨ ਪਰਟੀਕੂਲਰ ਦਿੱਲੀ ਸਟੇਟ ਦੇ ਨਾਲ, ਜਿਸ ਦੇ ਨਾਲ ਇੱਕ ਤੋਂ ਬਾਅਦ ਇੱਕ ਸਿੱਖਾਂ ਦੀ ਨਸਲ ਮਾਰ ਮੁਕਾਈ ਗਈ। ਔਰ ਹੁਣ ਜਦੋਂ ਕਿ ਬਹੁਤ ਵਾਰ ਜ਼ਾਬਰ ਜ਼ਾਲਮ ਇਹ ਸਮਝਦਾ ਹੈ ਕਿ ਉਸ ਨੇ ਜ਼ੁਲਮ ਦਾ ਸਹਾਰਾ ਲੈ ਕੇ ਆਵਾਜ਼ ਦਬਾ ਦਿੱਤੀ ਹੈ, ਬੰਦ ਕਰ ਦਿੱਤੀ ਹੈ, ਪਰ ਸਾਡਾ ਇਤਿਹਾਸ ਦੱਸਦਾ ਹੈ 18ਵੀਂ ਸਦੀ 'ਚ ਵੀ ਜਦੋਂ ਦੁਸ਼ਮਣ ਇਹ ਭਰਮ ਪਾਲਦਾ ਸੀ ਕਿ ਪੰਜਾਬ 'ਚੋਂ ਸਿੱਖ ਲਹਿਰ ਨੂੰ ਖ਼ਤਮ ਕਰ ਦਿੱਤਾ ਗਿਆ, ਤੇ ਉਦੋਂ ਵੀ ਸਿੱਖ ਚੜ੍ਹਦੀ ਕਲਾ ਦੇ ਵਿੱਚ ਝਾੜ 'ਚੋਂ, ਬੁਸ਼ਿਸ 'ਚੋਂ, ਡੈਜ਼ਰਟਸ 'ਚੋਂ, ਛੰਭਾਂ 'ਚੋਂ ਨਿਕਲ ਕੇ ਫਿਰ ਇਹੀ ਕਹਿੰਦੇ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਉਹ ਰੈਜ਼ਿਲੀਅੰਸ ਔਰ ਵਾਪਸ ਜਿਹੜੀ ਹੈ ਅਗਲੀ ਜਨਰੇਸ਼ਨ ਉਸ ਝੰਡੇ ਨੂੰ ਚੁੱਕ ਲੈਂਦੀ ਸੀ। ਇਹਨਾਂ 3 ਸਦੀਆਂ 'ਚ ਖਾਲਸੇ ਦਾ ਪਰਚਮ ਕਦੇ ਨੀਵਾਂ ਨਹੀਂ ਹੋਇਆ, ਇਹ ਹਮੇਸ਼ਾ ਬੁਲੰਦੀਆਂ 'ਚ ਰਿਹਾ ਹੈ, ਚੜ੍ਹਦੀ ਕਲਾ 'ਚ ਰਿਹਾ ਹੈ। ਔਰ ਹੁਣ ਵੀ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਸ਼ਹੀਦ ਕਰਕੇ, ਫਿਰ ਇੱਕ ਤੋਂ ਬਾਅਦ ਇੱਕ ਨਸਲ ਮਾਰ ਮੁਕਾ ਕੇ, ਇੱਕ ਨਸਲ ਡਰੱਗਸ ਦੇ ਹਵਾਲੇ ਕਰਕੇ, ਲੇਕਿਨ ਕਿਸਾਨ ਮੋਰਚੇ ਦੇ ਰੂਪ 'ਚ ਅਸੀਂ ਸਿੱਖੀ ਦਾ ਜਲਾਲ ਦੇਖਿਆ। 13 ਮਹੀਨੇ ਬਾਅਦ ਭਾਰਤ ਦੀ ਹਕੂਮਤ ਝੁਕੀ, ਪਰ ਉਹਨਾਂ ਨੇ ਉਸ ਸਾਰੀ ਮੂਵਮੈਂਟ ਨੂੰ ਇੱਕ ਪਾਸੇ ਵਿਕੀ ਹੋਈ ਕਾਮਰੇਡੀ ਲੀਡਰਸ਼ਿਪ, ਦੂਸਰੇ ਪਾਸੇ 26 ਜਨਵਰੀ ਨੂੰ ਜੋ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਝੁਲਾਇਆ ਗਿਆ, ਜਿਸ ਨੂੰ ਬੜੇ ਐਪਟ ਲਫ਼ਜ਼ਾਂ ਦੇ ਵਿੱਚ ਦੀਪ ਸਿੱਧੂ ਨੇ ਕਿਹਾ ਸੀ ਕਿ ਜਦੋਂ ਇਹਨਾਂ ਨੇ ਜੂਨ 5 ਔਰ 6 ਦੀ ਰਾਤ ਨੂੰ ਸਾਡੇ ਅਕਾਲ ਤਖਤ ਨੂੰ ਢਾਹ ਢੇਰੀ ਕੀਤਾ ਸੀ, ਔਰ ਉਦੋਂ ਉਹਨਾਂ ਨੇ ਦਸ਼ਮੀ ਡਿਓੜੀ ਦੇ ਉੱਤੇ ਤਿਰੰਗਾ ਲਹਿਰਾ ਕੇ ਇਹ ਮੈਸੇਜ ਦਿੱਤਾ ਸੀ ਕਿ ਸਿੱਖ ਕੌਮ ਦੀ ਅਸੀਂ ਧਾਰਮਿਕ ਆਜ਼ਾਦੀ ਵੀ ਖੋਹ ਲਈ ਹੈ, ਪਰ ਅੱਜ ਅਸੀਂ ਜਿਹੜਾ ਉਹ ਭਾਜੀ ਮੋੜੀ ਹੈ, ਉਸੇ ਲਾਲ ਕਿਲੇ ਦੇ ਉੱਤੇ ਅਸੀਂ ਉਹ ਕੇਸਰੀ ਨਿਸ਼ਾਨ ਝੁਲਾਇਆ ਜਿਹੜਾ ਇਹਨਾਂ ਨੇ ਮੀਰੀ ਪੀਰੀ ਦੇ ਨਿਸ਼ਾਨਾਂ ਵਾਲਾ ਅਕਾਲ ਤਖਤ ਟਾਰਗੇਟ ਕੀਤਾ ਸੀ। ਸੋ ਇਹ ਜਿਹੜੀ ਹੈ, ਜੇ ਅਸੀਂ ਸਿੱਖ ਸਾਈਕੀ ਨੂੰ ਜਿਹੜੇ ਹਿਸਟੋਰੀਅਨ ਸਮਝਦੇ ਨੇ, ਜਿਹੜੇ ਵਿਚਾਰਵਾਨ ਸਮਝਦੇ ਨੇ, ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਜਿਵੇਂ ਉਸ ਦੀ ਮਾਈਕਲ ਔਡਵਾਇਰ ਦੀ ਪੋਤੀ ਨੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ਕਦੇ ਗਲਤੀ ਨਾ ਕਰੀ ਕਿ ਦਰਬਾਰ ਸਾਹਿਬ 'ਤੇ ਹਮਲਾ ਕਰੇ,
क्योंकि इन्हां दे एक सिख ने तो मेरे दादे नूं आके ਜਿਹੜਾ ਇੰਨੇ 21 ਸਾਲ ਬਾਅਦ ਵੀ ਜਿਹੜਾ ਉਹ ਲੰਡਨ 'ਚ ਆ ਕੇ ਮਾਰਿਆ ਸੀ। ਸੋ ਜਿਹੜੇ ਸਮਝਦੇ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਔਰ ਈਵਨ ਕੈਨੇਡਾ ਫੇਰੀ ਦੌਰਾਨ ਇੱਕ ਸਾਹਿਤਕਾਰ ਮਿਲਣ ਆਏ ਜਿਨ੍ਹਾਂ ਨੇ ਲੇਖ ਵੀ ਲਿਖੇ ਨੇ। ਮੈਂ ਹਾਲਾਂ ਇਸ ਵਾਕਿਆ ਤੋਂ ਵਾਕਫ ਸੀ ਕਿ ਉਹਨਾਂ ਨੇ ਦੱਸਿਆ ਕਿ ਭਾਈ ਕਿਵੇਂ ਬਹੁਤ ਵਾਰ ਡਾਇਰ ਨੂੰ ਮਾਰਨ ਦਾ ਵਾਕਿਆ ਤਾਂ ਸਾਨੂੰ ਪਤਾ ਹੈ, ਪਰ ਗੁਰੂ ਕੇ ਬਾਗ 'ਚ ਪੀਸਫੁਲ ਸਿੱਖਾਂ ਦੇ ਉੱਤੇ ਡਾਂਗਾ ਵਰਾਉਣ ਵਾਲਾ ਉਸ ਵੇਲੇ ਦਾ SP ਪੁਲਿਸ ਜਿਹੜਾ ਗੋਰਾ ਸੀ, BT ਜਿਹਨੂੰ ਕਹਿੰਦੇ ਸੀ, ਔਰ ਉਸ ਨੇ ਕਿੰਨਿਆਂ ਨੂੰ ਜਿਹੜਾ ਉਸ ਆਪਣੀ ਸੁੰਮਾਂ ਵਾਲੀਆਂ ਡਾਂਗਾਂ ਦੇ ਨਾਲ ਮਾਰ ਮਾਰ ਕੇ ਜਿਹੜਾ ਬੇਹੋਸ਼ ਕਰਦਾ ਸੀ। ਔਰ ਉਹ ਰਿਟਾਇਰ ਹੋਇਆ ਨੌਕਰੀ ਤੋਂ, ਬਾਅਦ 'ਚ ਮਲੇਰਕੋਟਲਾ ਰਿਆਸਤ ਵਾਲੇ ਨੇ ਉਹਨੂੰ ਆਪਣਾ ਸਿਕਿਉਰਿਟੀ ਆਫਿਸਰ ਰੱਖਿਆ। ਔਰ ਇਸੇ ਤਰ੍ਹਾਂ ਕਿਉਂਕਿ ਗੁਰੂ ਕੇ ਬਾਗ ਦਾ ਮੋਰਚਾ ਮੁੱਢਲਿਆਂ 1920 'ਚ ਲੱਗਦਾ ਹੈ, ਸੋ 1940 ਤੱਕ ਪਹੁੰਚਦੇ ਲਗਭਗ ਉਨਾ ਹੀ ਵਕਤ ਬਣ ਜਾਂਦਾ ਜਨਰਲ ਡਾਇਰ ਨੂੰ ਮਾਰਨ ਵਾਲਾ ਕਿ ਉਸ ਨੂੰ ਫਿਰ 2-3 ਉਹਨਾਂ ਸਿੱਖਾਂ ਨੇ ਜਿਹੜੇ ਅਦਰਵਾਈਜ਼ ਡਾਕੂ ਸਨ, ਪਰ ਉਹਨਾਂ ਨੂੰ ਜਦੋਂ ਇੱਕ ਕਿਸੇ ਸਿੱਖ ਨੇ ਜਿਹੜਾ ਉਹ ਵੰਗਾਰ ਪਾਈ ਕਿ ਭਾਈ ਤੁਸੀਂ ਹੋਰ ਤਾਂ ਬੜੇ ਡੇਅਰਿੰਗ ਔਰ ਬੜਾ ਤੁਸੀਂ ਕਰਦੇ ਹੋ, ਤਾਂ ਇਹ ਦੁਸ਼ਟ ਜਿਹੜਾ ਹੈ ਇਹਨੇ ਆਹ ਜ਼ੁਲਮ ਕੀਤਾ ਸੀ, ਇੱਥੇ ਤੁਰਿਆ ਫਿਰਦਾ ਹੈ ਬਦਚਲਨ ਆਦਮੀ। ਔਰ ਉਹਨਾਂ ਨੇ ਸਾਰਾ ਵਾਕਿਆ ਸੁਣਾਇਆ ਕਿ ਔਰ ਉਹ ਇਤਿਹਾਸ ਦਾ ਹਿੱਸਾ ਹੈ ਕਿ ਕਿਵੇਂ BT ਨੂੰ ਜਿਹੜਾ ਫਿਰ ਸਿੰਘਾਂ ਨੇ ਆਪਣੇ ਰੋਹ ਦਾ ਸ਼ਿਕਾਰ ਬਣਾਉਂਦਿਆਂ ਉਸ ਨੂੰ ਨਰਕ 'ਚ ਪਹੁੰਚਾਇਆ ਸੀ। ਸੋ ਇਹ ਸਾਡਾ ਇਤਿਹਾਸ ਦਾ ਹਿੱਸਾ ਹੈ। ਜੇ ਕੋਈ ਇਹ ਸਮਝੇ ਜਾਂ ਭਾਰਤੀ ਹਾਕਮ ਇਹ ਭਰਮ ਪਾਲਦੇ ਹੋਣ ਕਿ ਭਾਈ ਉਹਨਾਂ ਨੇ ਜਿਹੜਾ ਉਹ 26 ਜਨਵਰੀ ਵਾਲੇ ਵਾਕਿਆ ਨੂੰ ਜਿਵੇਂ ਪੋਰਟਰੇ ਕੀਤਾ ਦੀਪ ਸਿੱਧੂ, ਉਸ ਦੀ ਕਿਵੇਂ ਸਾਜ਼ਿਸ਼ੀ ਅੰਦਾਜ਼ ਦੇ ਵਿੱਚ ਜਿਹੜਾ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਉਹ ਤਾਂ ਇਹੀ ਪੁਆਇੰਟ ਆਊਟ ਕਰਦਾ ਕਿ ਦੀਪ ਸਿੱਧੂ ਦੀ ਜਿਹੜੀ ਡੈਥ ਹੈ ਉਹ ਐਕਸੀਡੈਂਟਲ ਡੈਥ ਨਹੀਂ ਹੈ। ਤੇ ਉਹਨਾਂ ਨੇ ਸਮਝਿਆ ਵੀ ਉਹ ਲੈਗੇਸੀ ਜਿਹੜੀ ਹੈ ਇੱਕ ਪੱਛਮੀ ਤਰਜ਼ ਦੇ ਉੱਤੇ ਖੜਾ ਨੌਜਵਾਨ ਜਿਹਦੇ ਸਿਰ ਤੇ ਵਾਲ ਵੀ ਨਹੀਂ ਨੇ, ਮਾਇਆ ਨਗਰੀ 'ਚੋਂ ਆਇਆ ਤੇ ਉਧਰਲੀਆਂ ਗੱਲਾਂ ਜਿਹੜੀਆਂ ਐਵੇਂ ਡੂੰਘੀਆਂ ਗੱਲਾਂ ਕਰਦਾ ਸੀ, ਇਹਨੂੰ ਅਸੀਂ ਮਿਟਾ ਦਿੱਤਾ। ਪਰ ਜਿੰਨਾ ਵੱਡਾ ਇਕੱਠ ਫਿਰ ਦੀਪ ਸਿੱਧੂ ਦੀ ਅੰਤਮ ਅਰਦਾਸ ਤੇ ਫਤਿਹਗੜ੍ਹ ਸਾਹਿਬ ਹੋਇਆ, ਪੰਜਾਬ ਭਰ ਦੇ ਵਿੱਚ ਇੱਕ ਲਹਿਰ ਖੜੀ ਹੋਈ ਔਰ ਉਹੀ ਜਥੇਬੰਦੀ ਵਾਰਸ ਪੰਜਾਬ ਦੇ ਉਸ ਨੇ ਆਪਣਾ ਇੱਕ ਮੁਕਾਮ ਬਣਾਉਣਾ ਸ਼ੁਰੂ ਕੀਤਾ। ਫਿਰ ਇਸੇ ਪੀਰੀਅਡ 'ਚ ਅਸੀਂ ਸਿੱਧੂ ਮੂਸੇਵਾਲਾ, ਹਾਲਾਂ ਉਹ ਸਿੱਧੇ ਤੌਰ 'ਤੇ ਉਹ ਕੋਈ ਸੰਘਰਸ਼ ਦਾ ਜਾਂ ਉਸ ਲੈਵਲ ਦਾ ਹਿੱਸਾ ਨਹੀਂ ਸੀ ਕਿਸਾਨੀ ਅੰਦੋਲਨ ਦੌਰਾਨ, ਉਹਨੇ ਜ਼ਰੂਰ ਗੀਤ ਗਾਏ, ਪਰ ਜਿਵੇਂ ਉਸ ਦੀ ਵੀ ਸਪੌਂਟੇਨੀਅਸ ਪੋਪੂਲੈਰਿਟੀ, ਕਿਉਂਕਿ ਉਹ ਵੀ ਪੰਜਾਬ ਦੀ ਅਣਖ ਔਰ ਗੈਰਤ ਦਾ ਨਾਂ ਦੱਬਣ ਵਾਲਾ ਜਿਹੜਾ ਗੱਭਰੂ ਬਣ ਕੇ ਉੱਭਰਿਆ, ਔਰ ਖ਼ਾਸ ਤੌਰ 'ਤੇ ਉਸ ਦੀ ਮੌਤ ਤੋਂ ਬਾਅਦ ਜਿਹੜੀ ਜ਼ਾਹਰ ਹੈ ਕਿ ਉਹ ਤਾਂ ਨਜ਼ਰ ਆਉਂਦਾ ਕਿ ਵੀ ਕਿਵੇਂ ਉਹਨਾਂ ਨੇ ਗੈਂਗਸਟਰਾਂ ਦੇ ਬਹਾਨੇ ਉਸ ਨੂੰ ਐਲੀਮੀਨੇਟ ਕੀਤਾ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਪਿਛਲੇ ਬੀਤੇ ਹਫ਼ਤੇ ਦੇ ਵਿੱਚ ਇੱਕ ਉਹਦਾ ਬਿਸ਼ਨੋਈ ਦਾ ਸਾਥੀ ਗੈਂਗਸਟਰ ਜਿਹੜਾ ਡਾਇਰੈਕਟਲੀ ਇਨਵੋਲਵ ਸੀ, ਉਸ ਦਾ ਜਾਂ ਕਤਲ ਕੀਤਾ ਗਿਆ, ਉਹਨੂੰ ਮਾਰ ਦਿੱਤਾ ਗਿਆ, ਜਾਂ ਉਹਨਾਂ ਨੇ ਦਿਖਾਇਆ ਜੀ ਕਿ ਉਹ ਭਗੌੜਾ ਹੋ ਗਿਆ ਮਾਨਸਾ ਕਿ ਕਿਹੜੀ ਪੁਲਿਸ ਤੋਂ। ਜਦੋਂ ਭਗੌੜੇ ਵਾਲਾ ਵੀ ਕੰਮ ਹੁੰਦਾ ਬਹੁਤ ਵਾਰੀ ਐਲੀਮੀਨੇਸ਼ਨ ਹੀ ਹੁੰਦੀ ਹੈ। ਔਰ ਉਸ ਦੀ ਮਾਤਾ ਨੇ ਜਿਹੜਾ ਸਿੱਧੂ ਮੂਸੇਵਾਲਾ ਦੇ ਨੇ ਕਿਹਾ ਵੀ ਮੈਨੂੰ ਕੋਈ ਜਸਟਿਸ ਦੀ ਆਸ ਨਹੀਂ, ਅਸੀਂ ਦੁਬਾਰਾ ਕੈਂਡਲ ਲਾਈਟ ਵਿਜਲ ਕਰਾਂਗੇ। ਸੋ ਇੱਕ ਜੇ ਉਹ ਦੌੜ ਗਿਆ ਤਾਂ ਵੀ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਜਿਹਦੇ 'ਚ ਘੱਟ ਚਾਂਸ ਨੇ, ਤੇ ਜੇ ਉਹਨੂੰ ਮਾਰ ਦਿੱਤਾ ਗਿਆ ਕਿਉਂਕਿ ਹੋ ਸਕਦਾ ਹੈ ਕਿ ਉਹਨੇ ਜਿਹੜਾ ਸੱਚ ਉਗਲਿਆ ਹੋਏ ਕਿ ਉਹਨੇ ਕਿਹਦੇ ਕਹਿਣ 'ਤੇ ਕੀਤਾ। ਸੋ ਜ਼ਾਹਰ ਹੈ ਕਿ ਇਹ ਵੀ ਨੌਜਵਾਨਾਂ ਤੱਕ ਮੈਸੇਜ ਪਹੁੰਚਿਆ ਕਿ ਸਿੱਧੂ ਮੂਸੇਵਾਲਾ ਨੂੰ ਵੀ ਇੱਕ ਕੰਸਪੀਰੇਸੀ ਦੇ ਤਹਿਤ ਜਿਹੜਾ ਉਸ ਦਾ ਮਰਡਰ ਕੀਤਾ ਗਿਆ। ਔਰ ਫਿਰ ਪੰਜਾਬ ਦੇ ਵਿੱਚ ਇੱਕ ਖੌਫ ਦੀ ਫਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੰਮ੍ਰਿਤਪਾਲ ਸਿੰਘ ਜਿਹੜਾ ਸਿੱਖੀ ਸਰੂਪ 'ਚ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਉਹ ਉਤਰਦਾ, ਔਰ ਜਿਵੇਂ ਫਿਰ ਉਹਨੇ ਵੰਗਾਰ ਪਾਈ ਕਿ ਆਓ ਅਨੰਦਪੁਰ ਚੱਲੀਏ, 1000 ਤੋਂ ਜ਼ਿਆਦਾ ਸਿੱਖ ਨੌਜਵਾਨ ਔਰ ਸਿੱਖ ਬੀਬੀਆਂ ਅੰਮ੍ਰਿਤਪਾਨ ਕਰਦੀਆਂ ਨੇ। ਔਰ ਫਿਰ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜਾ ਮੁੱਖ ਸੇਵਾਦਾਰ ਦੇ ਤੌਰ 'ਤੇ ਜਿਹੜੀ ਦਸਤਾਰਬੰਦੀ ਲਈ ਪਿੰਡ ਰੋਡੇ, ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਸਥਾਨ ਹੈ, ਵੱਡਾ ਗੁਰਦੁਆਰਾ ਸਾਹਿਬ ਉੱਥੇ ਸੁਸ਼ੋਭਿਤ ਨੇ। ਔਰ ਉੱਥੇ ਜਿਸ ਕਿਸਮ ਦੀ ਫਜ਼ਾ ਉੱਥੇ ਸੀ ਔਰ ਜਿੰਨੀ ਵੱਡੀ ਗਿਣਤੀ 'ਚ ਨੌਜਵਾਨ, ਕਿਉਂਕਿ ਮੈਨੂੰ ਯਾਦ ਹੈ ਕਿ ਇੱਕ ਇੰਗਲੈਂਡ ਦੀ ਬੀਬੀ ਐਕਟਿਵਿਸਟ ਇੱਕ ਵਾਰ ਮੈਨੂੰ ਕਹਿਣ ਲੱਗੇ ਕਿ ਜੀ ਤੁਹਾਡੇ ਇੱਥੇ, ਇਹ ਅੱਜ ਤੋਂ 15 ਸਾਲ ਪੁਰਾਣੀ ਗੱਲ ਹੈ, ਕਿ ਤੁਹਾਡੇ ਇੱਥੇ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਜਾਂ ਦੂਜੇ ਨੇ ਚਿੱਟੀਆਂ ਦਾੜੀਆਂ ਵਾਲੇ ਨਜ਼ਰ ਆਉਂਦੇ ਨੇ, ਔਰ ਇਸ ਦਾ ਮਤਲਬ ਇਹ ਵੀ ਇਹ ਨਾ ਹੋਏ ਵੀ ਇਹ ਤੁਹਾਡੀ ਨਸਲ ਤੱਕ ਹੀ ਜਿਹੜੀ ਹੈ ਗੱਲ ਰਹੇ ਫਿਰ ਮੁੱਕ ਜਾਏ। ਪਰ ਘੱਟੋ ਘੱਟ ਹੁਣ ਅਸੀਂ
ਜਿਹੜਾ ਹੈ ਉਹ ਇਸ ਯਕੀਨ ਦੇ ਨਾਲ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰ ਰਹੇ ਕਿ ਆਲਰੇਡੀ ਜਿਹੜਾ ਝੰਡਾ ਹੈ ਉਹ ਕਾਲੀ ਦਾੜੀ ਵਾਲਿਆਂ ਨੇ ਤੇ ਜਾਂ ਅਣਦਾੜੀਆਂ ਨੇ ਵੀ, ਜਿਨ੍ਹਾਂ ਦੇ ਅਜੇ ਦਾੜੀਆਂ ਨਹੀਂ ਆਈਆਂ, ਬਿਲਕੁਲ ਛੋਟੀ ਛੋਟੀ ਉਮਰ ਦੇ ਨੌਜਵਾਨ ਜਿਸ ਜਜ਼ਬੇ ਜਾਂ ਭਾਵਨਾ ਨਾਲ ਉਹ ਅਨੰਦਪੁਰ ਸਾਹਿਬ ਵੱਲ ਤੁਰੇ, ਜਿਸ ਭਾਵਨਾ ਨਾਲ ਉਹ ਦਰਸ਼ਕ ਦੇਖ ਸਕਦੇ ਨੇ ਜੀ ਕਿ ਰੋਡੇ ਪਿੰਡ ਦੇ ਵਿੱਚ ਜਿੰਨਾ ਵੱਡਾ ਇਕੱਠ ਹੁੰਦਾ ਹੈ ਔਰ ਜਿਸ ਅੰਦਾਜ਼ ਦੇ ਵਿੱਚ ਉਸ ਧਰਤੀ ਦੇ ਉੱਤੇ ਜਿਹੜੇ ਮਤੇ ਲਗਭਗ 12-13 ਮਤੇ ਪਾਸ ਹੋਏ, ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਫਜ਼ਾ 'ਚ ਵੀ ਨੇ ਔਰ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਬੜੀ ਬਾਦਲੀਲ ਅੰਦਾਜ਼ ਦੇ ਵਿੱਚ ਵਿਰੋਧੀਆਂ ਦਾ ਮੂੰਹ ਵੀ ਭੰਨਿਆ ਔਰ ਆਪਣੀ ਗੱਲ ਵੀ ਉਹ ਦਲੀਲ ਦੇ ਨਾਲ ਕਰਦੇ ਨੇ ਔਰ ਇਹ ਗੱਲ ਨੌਜਵਾਨਾਂ ਨੂੰ ਜਿਹੜੀ ਹੈ ਉਹ ਚੰਗੀ ਤਰ੍ਹਾਂ ਸਮਝ ਆ ਰਹੀ ਹੈ ਔਰ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਕਿੰਨਾ ਵੱਡਾ ਖਲਾਅ ਹੈ, ਵੈਕਿਊਮ ਹੈ ਜਿਹਦੇ 'ਚ ਲੋਕ ਇੱਕ ਤਬਦੀਲੀ ਸੇ ਕੌਮ ਚਾਹੁੰਦੀ ਹੈ ਕਿ ਸਾਡੀਆਂ ਟੀਮਾਂ ਔਰ ਮੈਂ ਐਪਰੀਸ਼ੀਏਟ ਕਰਦਾ ਹਾਂ TV 84 ਦੀ ਪੰਜਾਬ ਟੀਮ ਨੂੰ ਕਿ ਉਹਨਾਂ ਨੇ ਦੋਨੋਂ ਇਵੈਂਟਸ ਨੂੰ ਕਵਰ ਕੀਤਾ, ਕੇਸਗੜ੍ਹ ਸਾਹਿਬ ਵਾਲੇ ਨੂੰ ਵੀ ਔਰ ਰੋਡੇ ਵਾਲੇ ਨੂੰ ਵੀ ਔਰ ਉਸ ਤੋਂ ਇਲਾਵਾ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਉਹਨਾਂ ਨੇ ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦਾ ਬਚਪਨ ਔਰ ਦੂਸਰਾ ਜਿਸ ਦੇ ਉੱਤੇ ਬਹੁਤ ਸਾਰੇ ਨੈਗੇਟਿਵ ਗੱਲਾਂ ਹੋ ਰਹੀਆਂ ਸੀ ਉਹਨਾਂ ਨੂੰ ਵੀ ਇੰਟਰਵਿਊ ਕੀਤਾ ਔਰ ਵਿਦਨ ਫਿਊ ਡੇਜ਼ ਜਿਹੜਾ 75,000 ਤੋਂ ਜ਼ਿਆਦਾ ਵਿਊਅਰ ਉਸ ਇੰਟਰਵਿਊ ਦੇ ਸੀ ਔਰ ਜਿਸ ਦਿਨ ਰੋਡੇ ਤੋਂ ਔਰ ਕੇਸਗੜ੍ਹ ਸਾਹਿਬ ਚੱਲ ਰਿਹਾ ਸੀ 15-20 ਹਜ਼ਾਰ ਬੰਦੇ ਨੇ ਪਹਿਲੇ 24 ਘੰਟੇ ਦੇ ਵਿੱਚ ਉਸ ਪ੍ਰੋਗਰਾਮ ਨੂੰ ਲਾਈਵ ਦੇਖਿਆ ਔਰ ਬਹੁਤ ਸਾਰੇ ਕਿਉਂਕਿ ਮੈਂ ਕੈਨੇਡਾ 'ਚ ਸੀ ਉਸ ਦਿਨ ਔਰ ਬਹੁਤ ਸਾਰਿਆਂ ਨੇ ਕਿਹਾ ਕਿ ਜੀ TV 84 ਨੇ ਇਸ ਗੱਲ ਨੂੰ, ਹਾਲਾਂ ਹੋਰ ਵੀ ਕੁਝ ਚੈਨਲ ਕਵਰ ਕਰ ਰਹੇ ਸੀ ਔਰ ਇਹਦਾ ਮਤਲਬ ਹੈ ਵੀ ਉੱਥੇ ਉਹਨਾਂ ਨੇ ਪ੍ਰਬੰਧ ਤਾਂ ਚੰਗਾ ਕੀਤਾ ਹੋਇਆ ਸੀ, ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਘੱਟੋ ਘੱਟ ਕਿ ਜਿਸ ਪ੍ਰੋਗਰਾਮ ਨੂੰ ਅਮਰਵੀਰ ਸਿੰਘ, ਵੀਰ ਗੋਵਿੰਦਰ ਸਿੰਘ ਰੈਗੂਲਰਲੀ ਮਹੀਨੇ 'ਚ ਇੱਕ ਵਾਰ ਸਪਾਂਸਰ ਕਰਦੇ ਨੇ, ਅਸੀਂ ਪੰਜਾਬ ਦੀ ਧਰਤੀ ਦੇ ਹਵਾਲੇ ਨਾਲ ਵੀ ਬਿਲਕੁਲ ਆਪਣਾ ਫਰਜ਼ ਅਦਾ ਕਰ ਰਹੇ ਔਰ ਜਿਹੜਾ ਇਸ ਸਾਰੀ ਸਕਸੈਸ 'ਚੋਂ ਜਿਹੜਾ ਉਹਨਾਂ ਦਾ ਡਰ ਹੈ, ਜਿਹੜਾ ਉਹਨਾਂ ਨੇ ਆਪਣੇ ਅੱਜ ਦੇ ਮੈਸੇਜ 'ਚ ਦਿੱਤਾ ਕਿ ਇਹ ਦਰਿੰਦਗੀ ਦਾ ਇੱਕ ਹੋਰ ਦੌਰ ਸ਼ੁਰੂ ਹੋਣ ਵਾਲਾ ਹੈ। ਆਲਰੇਡੀ ਇੱਕ ਹਿੰਸਕ ਮਾਹੌਲ ਬਣਾਉਣ ਦੀ ਕੋਸ਼ਿਸ਼ ਹੈ, ਜਿਸ ਕਿਸਮ ਦਾ ਬੜਾ ਤਿਰਸਕਾਰ ਭਰਿਆ ਉਹ ਇੱਕ ਜਿਹੜਾ ਹੁਣ ਮੈਂ ਕੀ ਲਫ਼ਜ਼ ਕਹਾਂ ਉਗਰਾਹਾਂ ਨਾਂ ਦਾ ਬੰਦਾ ਜਿਹੜਾ ਜਿਸ ਦੇ ਇੰਟਰਵਿਊ ਇਕੱਲਾ ਹੀ ਨਹੀਂ ਹੋਰ ਵੀ ਬਹੁਤ ਸਾਰੇ ਔਰ ਇਹਨਾਂ ਦਾ ਦੁਮ ਛੱਲਾ, ਬਦ ਇਖਲਾਕ, ਬਦ ਕਿਰਦਾਰ, ਬਦ ਸ਼ਕਲ, ਬਦ ਮਿਜ਼ਾਜ ਹੁਣ ਤਾਂ ਕੈਪਟਨ ਅਮਰਿੰਦਰ ਉਹ ਅੰਮ੍ਰਿਤਪਾਲ ਸਿੰਘ ਦੀ ਆਮਦ ਨੂੰ ISI ਨਾਲ ਜੋੜ ਕੇ ਪਾਕਿਸਤਾਨ ਦੀ ਸ਼ਰਾਰਤ ਦੱਸਣ ਦੀ ਕੋਸ਼ਿਸ਼ ਕਰ ਰਹੇ। ਸੋ ਉਹੀ ਮਾਹੌਲ ਜੋ 80ਵੇਂ 90ਵੇਂ ਦੇ ਵਿੱਚ ਸਿਰਜਿਆ ਗਿਆ ਸੀ ਉਸ ਪਾਸੇ ਵੱਲ ਤੋਰਨ ਦੀ ਕੋਸ਼ਿਸ਼ ਹੈ। ਸੋ ਇਹ ਬਿਲਕੁਲ ਸਾਡੇ ਇਹਨਾਂ ਦੋਵੇਂ ਵੀਰਾਂ ਨੇ ਠੀਕ ਕਿਹਾ ਕਿ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਦੁਸ਼ਮਣ ਆਪਣੀ ਖੇਡ ਖੇਡ ਰਿਹਾ ਹੁੰਦਾ ਹੈ, ਲੇਕਿਨ ਸਾਨੂੰ ਆਪਣੇ ਦਸਵੇਂ ਪਿਤਾ ਤੇ ਆਪਣੇ ਗੁਰੂ ਸਾਹਿਬਾਨ ਦੇ ਉੱਤੇ ਜਿਹੜਾ ਉਹ ਫੇਥ ਹੈ ਔਰ ਇਹ ਵੀ ਹੈ ਕਿ ਜਿੰਨਾ ਮਰਜ਼ੀ ਜਿਹੜਾ ਅਲਟੀਮੇਟਲੀ ਦੁਸ਼ਮਣ ਜਿਸ ਕਿਸਮ ਦੀਆਂ ਮਰਜ਼ੀ ਚਾਲਾਂ ਚੱਲੇ, ਖਾਲਸਾ ਜੇ ਪਿਛਲੀਆਂ ਚਾਲਾਂ ਨੂੰ ਜਿਹੜਾ ਉਹ ਅਸਫਲ ਬਣਾਇਆ ਪੰਥ ਨੇ ਔਰ ਸਾਡਾ ਜਿਹੜਾ ਕੇਸਰੀ ਕਾਫਲਾ ਹੈ ਆਪਣੀ ਮੰਜ਼ਲੇ ਮਕਸੂਦ ਖਾਲਿਸਤਾਨ ਵੱਲ ਵਧਿਆ ਤੇ ਹੁਣ ਵੀ ਜਿਹੜਾ ਇਸ ਸਾਰੇ ਚੋਂ ਜਿਹੜਾ ਔਰ ਮੈਂ ਅਕਸਰ ਮੇਰੀਆਂ ਬਹੁਤ ਸਾਰੀਆਂ ਸਪੀਚਿਸ ਦਾ ਕਨਕਲੂਡਿੰਗ ਜੁਮਲਾ ਦਸਵੇਂ ਪਾਤਸ਼ਾਹ ਦਾ ਇਹ ਇਕਰਾਰਨਾਮਾ ਪੰਥ ਦੇ ਨਾਲ ਇਸ ਕਪਲੇਟ ਦੇ ਨਾਲ ਹੀ ਹੁੰਦਾ ਕਿ ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤੇ ਸਕੇਰੀ। ਪੰਥ ਖਾਲਸਾ ਗੁਰੂ ਦੀ ਖੇਤੀ ਹੈ, ਗੁਰੂ ਨੇ ਆਪਣੇ ਸਰਬੰਸ ਕੁਰਬਾਨ ਕੀਤਾ, ਸਰਬੰਸ ਕੁਰਬਾਨ ਕਰਕੇ ਇਹ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਇਸ ਪੰਥ ਦੇ ਵਿੱਚ ਗੁਰੂ ਵਸਦਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਪੰਥ ਦੀ ਚੜ੍ਹਦੀ ਕਲਾ ਹੋਏਗੀ ਹਮੇਸ਼ਾ ਹੀ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਤੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਖਾਲਿਸਤਾਨ ਇੱਕ ਹਕੀਕਤ ਹੈ, ਬਹੁਤ ਨੀਅਰ ਫਿਊਚਰ ਦੇ ਵਿੱਚ ਖਾਲਿਸਤਾਨ ਤਾਂ ਦਸਤਕ ਦੇ ਰਿਹਾ ਦਰਿਆਏ ਜਮਨਾ ਤੋਂ ਵਾਘਾ ਤੱਕ। ਔਰ ਸਗੋਂ ਕੈਨੇਡਾ 'ਚ ਇੱਕ ਡਿਸਕਸ਼ਨ ਚੱਲ ਰਿਹਾ ਸੀ
मैं जो जमुना तो वाघा तक गया तो गंगानगर और सूरतगढ़ और हनुमानगढ़ ये 3 ਜ਼ਿਲ੍ਹੇ ने नाल लगते उन्होंने भी एक ਸਿੰਘ खड़ा सी वो कहते जी सानू तुसीं क्यों पार कर मैं कहा जी असीं तां जिहड़ा बॉर्डर है ईस्ट टू वैस्ट ही दस्सिया पाकिस्तान बॉर्डर है ज़ाहिर है इधर तक नहीं दस्सिया सी ये तुसीं साडा ही हिस्सा हो क्योंकि ये असीं लखपत तक जिहड़ा है वो फिर जिहड़ी 30 मील दी ਦਾ ਉਹ ਰੇਤਲੇ ਇਲਾਕੇ ਦੇ ਵਿੱਚ ਲੰਘ ਹੈ ਉਹ ਵੀ ਸਾਡਾ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਜਲਦੀ ਹਕੀਕਤ ਬਣਨ ਜਾ ਰਿਹਾ ਹੁਣ ਇਸ ਹਫਤੇ ਦੇ ਦੌਰਾਨ ਕਿਉਂਕਿ ਲਾਸਟ ਪ੍ਰੋਗਰਾਮ ਅਸੀਂ 23 ਸਤੰਬਰ ਨੂੰ ਕੀਤਾ ਜਿਹੜਾ ਫਰਾਈਡੇ ਸੀ ਔਰ ਅਸੀਂ ਦੱਸਿਆ ਸੀ ਕਿ 24 ਸਤੰਬਰ ਨੂੰ ਇੰਡੀਆ ਦੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਐਡਰੈਸ ਕਰਨਾ ਸੀ ਯੂਐਨ ਜਨਰਲ ਅਸੈਂਬਲੀ ਨੂੰ ਔਰ ਅਸੀਂ ਪ੍ਰੋਟੈਸਟ ਰੱਖਿਆ ਹੋਇਆ ਸੀ ਜਿਸ ਨੂੰ ਲਾਈਵ ਸਾਡੀ ਟੀਮ ਨੇ ਕਵਰ ਕੀਤਾ ਸਿੱਖ ਪ੍ਰੋਟੈਸਟ ਕਿਉਂਕਿ ਅਸੀਂ ਕਸ਼ਮੀਰੀਆਂ ਦੇ ਨਾਲ ਇਸ ਕਿਸਮ ਦਾ ਤਾਲਮੇਲ ਕੀਤਾ ਸੀ ਤਾਂ ਕਿ ਕਈ ਵਾਰ ਜਿਹੜੇ ਆਫਟਰਨੂਨ ਸਪੀਕਰ ਹੁੰਦੇ ਨੇ ਉਹ ਸਵੇਰ ਵੇਲੇ ਬੁਲਾ ਦਿੱਤੇ ਜਾਂਦੇ ਨੇ ਤਾਂ ਕਿ ਪੂਰਾ ਟਾਈਮ ਕਵਰ ਹੋਏ ਸੋ ਅਸੀਂ 11 ਵਜੇ ਤੋਂ 3 ਵਜੇ ਤੱਕ ਸੀ ਔਰ ਕਸ਼ਮੀਰੀ ਭਰਾ ਸਾਡੇ 2 ਵਜੇ ਆਏ ਉਹ 4:30 ਤੱਕ ਰੁਕੇ ਉਸ ਨੂੰ ਵੀ ਸਾਡੀ ਟੀਮ ਨੇ ਕਵਰ ਕੀਤਾ ਦੋਨਾਂ ਨੂੰ ਅਸੀਂ ਐਡਰੈਸ ਵੀ ਕੀਤਾ ਔਰ ਉਸ ਦੀ ਵੀਡੀਓ ਵੀ ਜਿਹੜੀ ਹੈ ਨਾਲ ਦੀ ਨਾਲ ਕਿਉਂਕਿ ਲਾਈਵ ਵੀ ਚੱਲ ਰਿਹਾ ਸੀ ਫਿਰ ਕੱਲੇ ਸਪੀਚਸ ਵੀ ਜਿਹੜੀਆਂ ਨੇ ਉਹ ਉਹਨਾਂ ਨੂੰ ਅਪਲੋਡ ਕੀਤਾ ਗਿਆ ਉਹਨਾਂ ਨੂੰ ਕਾਫੀ ਹੁੰਗਾਰਾ ਮਿਲਿਆ ਔਰ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਦੇ ਨਿੱਜੀ ਸੁਨੇਹੇ ਵੀ ਉਸ ਦੇ ਉੱਤੇ ਆਏ ਔਰ ਅਸੀਂ ਜਿਵੇਂ ਕਿ ਦੱਸਿਆ ਹੀ ਸੀ ਕਿ ਸਰਪਾਲ ਸਿੰਘ ਪੁਰੇਵਾਲ ਫਾਦਰ ਆਫ ਨਾਨਕਸ਼ਾਹੀ ਕੈਲੰਡਰ ਜਿਨ੍ਹਾਂ ਨੇ ਪੰਥ ਦੀ ਝੋਲੀ ਪਾਇਆ ਲਗਭਗ 90 ਸਾਲ ਦੀ ਉਮਰ ਭੋਗ ਕੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਸੋ ਉਹਨਾਂ ਦੀ ਜਿਹੜੀ ਹੈ ਅੰਤਮ ਅਰਦਾਸ ਔਰ ਜ਼ਾਹਰ ਹੈ ਉਸ ਤੋਂ ਪਹਿਲਾਂ ਸੰਸਕਾਰ ਇਹ 27 ਤਰੀਕ ਨੂੰ ਐਡਮਿੰਟਨ ਇਹ ਅਲਬਰਟਾ ਸਟੇਟ ਹੈ ਆਲਮੋਸਟ 1500 ਮੀਲ ਦੂਰ ਵੈਨਕੂਵਰ ਤੋਂ ਔਰ ਇਹ ਉੱਥੇ ਹੀ ਰੱਖਿਆ ਹੋਇਆ ਸੀ ਸੋ ਅਸੀਂ 24 ਦੇ ਪ੍ਰੋਟੈਸਟ ਤੋਂ ਬਾਅਦ 25 ਨੂੰ ਹੀ ਫਲਾਈ ਕੀਤਾ ਸੰਡੇ ਈਵਨਿੰਗ ਸੀਐਟਲ ਸਾਡਾ ਪਹਿਲਾ ਪੜਾਅ ਸੀ ਰਾਤ ਸੀਐਟਲ ਗੁਜ਼ਾਰੀ ਔਰ ਫਿਰ ਅਗਲੇ ਦਿਨ ਅਸੀਂ ਜਿਹੜੇ ਸਰੀ ਨਿਵਾਸੀ ਸਾਡੇ ਵੀਰ ਕਮਲਜੀਤ ਸਿੰਘ ਉਹ ਸਾਨੂੰ ਕੈਨੇਡਾ ਦੇ ਬਾਰਡਰ ਤੋਂ ਲੈ ਗਏ ਕੈਨੇਡਾ ਮੁਲਕ ਦੇ ਵਿੱਚ ਔਰ ਉਸੇ ਸ਼ਾਮ ਅਸੀਂ ਉੱਥੋਂ ਜਿਹੜਾ ਵੈਨਕੂਵਰ ਤੋਂ ਫਲਾਈ ਕੀਤਾ ਐਡਮਿੰਟਨ ਦੇ ਲਈ ਲਗਭਗ 2 ਘੰਟੇ ਦੀ ਫਲਾਈਟ ਹੈ 1 ਘੰਟੇ ਦਾ ਟਾਈਮ ਡਿਫਰੈਂਸ ਹੈ ਔਰ ਅਗਲਾ ਦਿਨ ਜਿਹੜਾ ਸੀ 27 ਤਰੀਕ ਦੋਨੋਂ ਹੀ ਜਿਹੜੇ ਉਹਨਾਂ ਦੇ ਸਮਾਗਮ ਸੀ ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਐਡਮਿੰਟਨ ਦੇ ਵੀ ਕਿਉਂਕਿ ਐਡਮਿੰਟਨ ਸਾਡਾ ਇੱਕ ਪੱਕਾ ਟਿਕਾਣਾ ਰਿਹਾ ਪਹਿਲੇ ਵਰ੍ਹਿਆਂ ਦੇ ਵਿੱਚ ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸੀ ਸੰਸਕਾਰ ਦੇ ਮੌਕੇ ਵੀ ਦੀਵਾਨ ਦੇ ਮੌਕੇ ਵੀ ਔਰ ਸਾਡੇ ਪੁਰਾਣੇ ਜਿਹੜੇ ਫੈਡਰੇਸ਼ਨ ਦੇ ਐਕਟਿਵਿਸਟ ਸੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਸਰਪਾਲ ਸਿੰਘ ਪੁਰੇਵਾਲ ਉਹਨਾਂ ਨੂੰ ਜਿਹੜੀ ਹੈ ਗੁਰਦੁਆਰਾ ਸਾਹਿਬ 'ਚ ਅਸੀਂ ਟ੍ਰਿਬਿਊਟ ਵੀ ਦਿੱਤੀ ਔਰ ਉਸ ਦੀ ਥੋੜ੍ਹੀ ਅਪਲੋਡਿੰਗ 'ਚ ਪ੍ਰੋਬਲਮ ਆਈ ਹੈ ਕਿਉਂਕਿ ਸਪੀਚ ਜਿਹੜੀ ਹੈ ਉਹ ਥੋੜ੍ਹੀ ਜਿਹੀ ਕੱਟੀ ਜਾ ਰਹੀ ਆਉਣ ਵਾਲੇ ਦਿਨਾਂ 'ਚ ਉਹ ਅਸੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ ਵੀ ਪਿਕਚਰਸ ਦਰਸ਼ਕ ਦੇਖ ਸਕਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਬਹੁਤ ਵੱਡੀ ਸ਼ਖਸੀਅਤ ਸਾਥੋਂ ਵਿਛੜੀ ਹੈ ਔਰ ਭੈਣ ਜੀ ਗੁਰਜੀਤ ਕੌਰ ਸਰਪਾਲ ਸਿੰਘ ਪੁਰੇਵਾਲ ਉਹਨਾਂ ਦੀ ਸਿੰਘਣੀ ਉਹਨਾਂ ਨੇ ਹਾਲਾਂ ਸੈਂਕੜਿਆਂ ਲੋਕ ਸੀ ਉਹਦੇ ਜਦੋਂ ਉਹਨਾਂ ਨੇ ਮੈਨੂੰ ਸਪੌਟ ਕੀਤਾ ਕੋਲ ਆ ਕੇ ਗਲ ਨਾਲ ਲਾ ਕੇ ਉਹਨਾਂ ਨੇ ਕਿਹਾ ਕਿ ਪੁਰੇਵਾਲ ਸਾਹਿਬ ਚਲੇ ਗਏ ਤੁਸੀਂ ਆਏ ਹੋ ਜੇ ਤੁਸੀਂ ਉਹਨਾਂ ਦੇ ਹੁੰਦਿਆਂ ਆਉਂਦੇ ਤੇ ਉਹ ਕਿੰਨੇ ਖੁਸ਼ ਹੁੰਦੇ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਿੰਨੇ 4-5 ਗੁਰਦੁਆਰੇ ਨੇ ਐਡਮਿੰਟਨ ਦੇ ਉਹਨਾਂ ਦਾ ਉਹ ਸਾਲ 'ਚ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਕਰਦੇ ਨੇ ਉਸ ਕਮੇਟੀ ਦੇ ਉਹ ਚੇਅਰਪਰਸਨ ਸੀ ਪੱਕੇ ਔਰ ਪਿਛਲੇ ਕੁਝ ਸਾਲਾਂ ਤੋਂ ਕੋਵਿਡ ਤੋਂ ਪਹਿਲਾਂ ਵੀ ਔਰ ਪਿਛਲੇ ਸਾਲ ਵੀ ਉਹਨਾਂ ਨੇ ਕਿਹਾ ਕਿ ਸੰਗਤ ਚਾਹੁੰਦੀ ਹੈ ਵੀ ਤੁਹਾਨੂੰ ਅਸੀਂ ਮੁੱਖ ਗੈਸਟ ਦੇ ਤੌਰ ਤੇ ਸੱਦੀਏ ਮੈਂ ਉਹਨਾਂ ਨੂੰ ਕਿਹਾ ਸੀ ਪੁਰੇਵਾਲ ਸਾਹਿਬ ਬਹੁਤ ਨਜ਼ਦੀਕ ਹੈ ਵਕਤ ਮੈਂ ਆਵਾਂਗਾ ਪਰ ਜੇ ਜਾਣਾ ਵੀ ਹੋਇਆ ਲਗਭਗ 20 ਸਾਲ ਬਾਅਦ ਤੇ ਪੁਰੇਵਾਲ ਸਾਹਿਬ ਦੀ ਵਿਦਾਇਗੀ ਤੇ ਹੀ ਹੋਇਆ ਜਦੋਂ ਕਿ ਉਹ ਇਸ ਫਾਨੀ ਸੰਸਾਰ ਨੂੰ ਜਿਹੜਾ ਅਲਵਿਦਾ ਕਹਿ ਗਏ ਨੇ ਔਰ ਜਿਸ ਕਿਸਮ ਦੀਆਂ ਟ੍ਰਿਬਿਊਟਸ ਉਹਨਾਂ ਦੇ ਇਸ ਮੌਕੇ ਦੇ ਉੱਤੇ ਸੰਸਕਾਰ ਦੇ ਮੌਕੇ ਤੇ ਵੀ ਔਰ ਗੁਰਦੁਆਰਾ ਸਾਹਿਬ 'ਚ ਵੀ ਦਿੱਤੀਆਂ ਗਈਆਂ ਉਸ ਤੋਂ ਅਸੀਂ ਅੰਦਾਜ਼ਾ ਆਲਰੇਡੀ ਮੇਰੇ ਲਈ ਤਾਂ ਪੁਰੇਵਾਲ ਸਾਹਿਬ ਇੱਕ ਮਾਰਗਦਰਸ਼ਕ ਵਾਂਗ ਸਨ ਉਹਨਾਂ ਦੀ ਹਿਊਮਿਲਿਟੀ ਨਿਮਰਤਾ ਉਹਨਾਂ ਦੀ ਪ੍ਰੋਫਾਊਂਡ ਇੰਟੈਲੈਕਟ ਔਰ ਕਦੇ ਵੀ ਡਿਸਕਸ਼ਨ 'ਚ ਡਿਬੇਟ 'ਚ ਕ੍ਰਿਟਿਸਿਜ਼ਮ ਹੋਣ ਦੇ ਬਾਵਜੂਦ ਕਦੇ ਉਹਨਾਂ ਦੀ ਆਵਾਜ਼ ਉੱਚੀ ਨਹੀਂ ਹੋਈ ਕਦੇ ਕਿਸੇ ਲਈ ਉਹਨਾਂ ਨੇ
ਅਪ ਲਫ਼ਜ਼ ਨਹੀਂ ਇਸਤੇਮਾਲ ਕੀਤਾ ਔਰ ਕਿਵੇਂ ਉਹਨਾਂ ਦਾ ਸਗੋਂ ਭੈਣ ਜੀ ਗੁਰਜੀਤ ਕੌਰ ਕਹਿਣ ਮੈਂ ਤੁਹਾਨੂੰ ਉਹਨਾਂ ਦੀਆਂ ਕਿਤਾਬਾਂ ਲਾਇਬ੍ਰੇਰੀ ਕਿਵੇਂ ਭਰੀ ਹੋਈ ਹੈ ਕਿਉਂਕਿ ਉਹ ਫਾਰਸੀ ਅਰਬੀ ਸੰਸਕ੍ਰਿਤ ਔਰ ਕੈਲੰਡਰ ਨਾਲ ਜੁੜਿਆ ਸਾਰਾ ਹੀ ਜਿਹੜਾ ਉਸ 'ਤੇ ਤਾਂ ਸਕਾਲਰ ਹੈ ਹੀ ਸਨ, ਵੋਰੇਸ਼ੀਅਸ ਰੀਡਰ ਸਨ ਹਰ ਪੱਖ ਤੋਂ। ਔਰ ਮੈਂ ਵੀ ਜਿਹੜਾ ਉਸ ਸਾਰੇ ਮਾਹੌਲ 'ਚ ਆਪਣੇ ਆਪ ਨੂੰ ਜਿਹੜਾ ਗਮਗੀਨ ਵੀ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਯਾਦਾਂ ਹੁੰਦੀਆਂ ਨੇ। ਔਰ ਅਸੀਂ ਐਡਮਿੰਟਨ ਨਿਵਾਸੀ ਆਪਣੇ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ, ਪਿਆਰ ਦਾ ਇਜ਼ਹਾਰ ਸੀ। ਅਸੀਂ ਸਰ ਕਰਨੈਲ ਸਿੰਘ ਮੰਗਟ ਉਹਨਾਂ ਦੇ ਗ੍ਰਹਿ ਰੁਕੇ ਔਰ ਸੇਵਾ ਸੰਭਾਲ ਉਵੇਂ ਹੀ। ਔਰ ਸਾਡੇ ਹੋਰ ਵੀ ਸਰੀ ਤੋਂ ਜਿਵੇਂ ਵੀਰ ਕਮਲਜੀਤ ਸਿੰਘ ਨਾਲ ਸਨ, ਸਰ ਮਨਜੀਤ ਸਿੰਘ ਧਾਮੀ, ਸਰ ਜਗਤਾਰ ਸਿੰਘ ਸੰਧੂ, ਇਹ ਸਾਰੇ ਵੀਰ ਔਰ ਵੱਡੀ ਗਿਣਤੀ 'ਚ ਹੋਰ ਵੀ ਥਾਵਾਂ ਤੋਂ ਜਿਹੜੇ ਹੈ ਉਹ ਰਿਪਰੈਜ਼ੈਂਟੇਟਿਵ ਆਏ ਹੋਏ ਸਨ। ਫਿਰ ਅਸੀਂ ਵਾਪਸ ਮੁੜੇ ਔਰ ਸਰੀ ਜਿਹੜਾ ਮੁੱਖ ਗੁਰਦੁਆਰਾ ਦਸ਼ਮੇਸ਼ ਦਰਬਾਰ ਹੈ ਉਸ ਦੇ ਵਿੱਚ ਆਲਮੋਸਟ 50-60 ਐਕਟਿਵਿਸਟ ਜਿਹੜੇ ਪਿਛਲੇ ਸਾਰੇ ਸਮੇਂ ਦੇ ਸਾਥੀ ਸਹਿਯੋਗੀ ਵੀ ਰਹੇ, ਹੁਣ ਵੀ ਜਿਹੜੇ ਰੈਫਰੈਂਡਮ 2020 ਨਾਲ ਜੁੜੇ ਹੋਏ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਮੁੱਖ ਸੇਵਾਦਾਰ ਔਰ ਸਾਰੇ ਉਹ ਵੀ ਉਹਦੇ 'ਚ ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਇੱਕ ਖੁੱਲ੍ਹਾ 2-2.5 ਘੰਟੇ ਦਾ ਡਿਸਕਸ਼ਨ ਸੈਸ਼ਨ ਸੀ ਕਿ ਕਿਵੇਂ ਇਹ ਸਾਰੇ, ਕਿਉਂਕਿ ਬਹੁਤ ਸਾਰੇ ਉਹਨਾਂ 'ਚ ਉਹੀ ਸੀ ਜਿਹੜੇ 1990-91 ਤੋਂ ਜਦੋਂ ਤੋਂ ਅਸੀਂ ਪੰਥਕ ਕਮੇਟੀ ਦੇ ਸਪੋਕਸਪਰਸਨ ਦੀ ਸੇਵਾ ਸ਼ੁਰੂ ਕੀਤੀ ਔਰ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ 32 ਸਾਲ ਦਾ ਸਫ਼ਰ ਹੈ ਕਿ ਕਿਹਨਾਂ ਅਪਸ ਐਂਡ ਡਾਊਨਸ 'ਚੋਂ ਨਿਕਲ ਕੇ ਹੁਣ ਜਿੱਥੇ ਕਿ ਅਸੀਂ ਆ ਕੇ ਖੜ੍ਹੇ ਹੁਣ ਸਾਡੇ ਲਈ ਕੀ ਕਰਨਾ ਬਣਦਾ। ਔਰ ਮੇਰਾ ਉੱਥੇ ਵੀ ਔਰ ਅਕਸਰ ਇਸ ਪਲੇਟਫਾਰਮ ਤੋਂ ਸਾਡਾ ਸਾਂਝਾ ਮੈਸੇਜ ਇਹ ਹੁੰਦਾ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਜਥੇਬੰਦੀਆਂ ਇੱਕ ਦੂਸਰੇ ਦਾ ਵਿਰੋਧ, ਇੱਕ ਦੂਸਰੇ ਪ੍ਰਤੀ ਈਰਖਾ ਜਾਂ ਇੱਕ ਦੂਸਰੇ ਪ੍ਰਤੀ ਹੀਨ ਭਾਵਨਾ, ਇਸ ਬਿਰਤੀ ਨੂੰ ਤਿਆਗਣ ਔਰ ਕੌਮ ਦੀ ਚੜ੍ਹਦੀ ਕਲਾ ਦੇ ਲਈ ਜਿਹੜੇ ਵੀ ਪ੍ਰੋਗਰਾਮ ਦਿੱਤੇ ਜਾਂਦੇ ਨੇ, ਕੋਈ ਵੀ ਦਿੰਦਾ, ਉਸ ਨੂੰ ਜਿਹੜਾ ਹੈ ਉਹ ਪੂਰਾ ਜਿਹੜਾ ਉਸ ਦੀ ਹਮਾਇਤ ਕੀਤੀ ਜਾਏ। ਸੋ ਇਹੀ ਮੈਸੇਜ ਇੱਥੇ ਵੀ ਸੀ। ਔਰ ਜਿਵੇਂ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਕਿ ਇੱਕ ਪਾਸੇ 29 ਤਰੀਕ ਨੂੰ ਜਿਹੜਾ ਉਹ ਪਿੰਡ ਰੋਡੇ ਦੇ ਵਿੱਚ ਇੱਕ ਵੱਡੇ ਇਕੱਠ ਨੇ ਖਾਲਿਸਤਾਨ ਦੇ ਉੱਤੇ ਮੋਹਰ ਲਾਈ, ਉੱਥੇ ਹੀ ਦੂਸਰੇ ਪਾਸੇ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਦਲ ਖਾਲਸਾ, ਕਿਉਂਕਿ ਇਹ 29 ਸਤੰਬਰ ਦਾ ਹੀ ਉਹ ਦਿਨ ਹੈ ਜਿਸ ਦਿਨ 41 ਵਰ੍ਹੇ ਪਹਿਲਾਂ ਭਾਈ ਗਜਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਭਾਰਤੀ ਜਹਾਜ਼ ਨੂੰ ਲੈ ਗਏ ਸੀ ਦੁਨੀਆ ਨੂੰ ਦੱਸਣ ਦੇ ਲਈ ਕਿ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਸੰਤ ਪਿੰਡਾਂ ਵਾਲਿਆਂ ਦੀ ਰਿਲੀਜ਼ ਦੇ ਲਈ। ਸੋ ਉਹਨਾਂ ਵੱਲੋਂ ਵੀ ਦਲ ਖਾਲਸਾ ਵੱਲੋਂ ਇੱਕ ਵੱਡਾ ਸਮਾਗਮ ਰੱਖਿਆ ਗਿਆ ਸੀ। 29 ਸਤੰਬਰ ਨੂੰ 41 ਸਾਲ ਪੂਰੇ ਹੋਏ ਨੇ, ਉਸ ਦੀ ਜਿਹੜੀ ਹੈ ਕਵਰੇਜ ਵੀ ਹੋਈ ਹੈ। ਔਰ ਅਸੀਂ ਇਹੀ ਹਰ ਥਾਂ, ਕਿਉਂਕਿ ਕਈਆਂ ਨੂੰ ਇਹ ਲੱਗਦਾ ਹੁੰਦਾ ਜੀ ਇਹ ਕਿਉਂ ਹੋ ਰਿਹਾ, ਉਹ ਕਿਉਂ ਹੋ ਰਿਹਾ, ਮੈਂ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਮਲਟੀਪਲ ਲੈਵਲ ਦੇ ਉੱਤੇ ਕੰਮ ਹੋ ਰਹੇ ਨੇ ਉੱਥੇ ਸਾਨੂੰ ਇਹੀ ਦੇਖਣ ਦੀ ਲੋੜ ਹੈ ਕਿ ਅਸੀਂ ਸਾਰੇ ਇੱਕੋ ਹੀ ਜਿਹੜਾ ਹੈ ਉਹ ਨਿਸ਼ਾਨੇ ਵੱਲ ਵੱਧ ਰਹੇ ਹਾਂ। ਔਰ ਸਰੀ ਦੇ ਵਿੱਚ ਵੀ ਅਸੀਂ ਵੀਰ ਕਮਲਜੀਤ ਸਿੰਘ ਉਹਨਾਂ ਦੇ ਘਰ ਦੀ ਮਹਿਮਾਨ ਨਵਾਜ਼ੀ ਮਾਣੀ, ਥਾਂ ਥਾਂ ਤੇ ਹੋਰ ਵੀ ਵੀਰਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਔਰ ਫਿਰ ਅਸੀਂ 29 ਦੀ ਸ਼ਾਮ ਨੂੰ ਸਿਐਟਲ ਪਰਤੇ, ਕਿਉਂਕਿ ਜਿਵੇਂ ਅਸੀਂ ਇਹ ਦੱਸਿਆ ਸੀ ਕਿ ਕਿਵੇਂ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਯੂਨੀਕੋਡ ਦਿੱਤਾ ਹੈ, ਜਿਨ੍ਹਾਂ ਨੇ ਇੱਕ ਤੁਸੀਂ ਦੀ ਐਪ ਦੇ ਥੱਲੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਪਾਠ, ਉਸ ਨੂੰ ਕਿਵੇਂ ਕਿੰਨਾ ਵੱਡਾ ਉਹਨਾਂ ਦਾ ਵੀ ਤੋਹਫਾ ਹੈ। ਉਹਨਾਂ ਦੇ ਬੇਟੇ, ਨੌਜਵਾਨ ਬੇਟੇ 37-38 ਸਾਲ ਦੇ, ਜਿਹੜੇ ਨਾਰਥ ਕੈਰੋਲਾਈਨਾ 'ਚ IT ਸੈਕਟਰ ਦੇ ਇੱਕ ਵੱਡੇ ਜਿਹੜੇ ਨੇ ਉਹ ਅਹੁਦੇ 'ਤੇ ਸਨ, ਉਹਨਾਂ ਦਾ ਐਕਸੀਡੈਂਟ ਹੋਇਆ, ਉਹਨਾਂ ਦੀ ਡੈਥ ਹੋਈ। ਸੋ ਉਹਨਾਂ ਦੀ ਯਾਦ ਦੇ ਵਿੱਚ ਵੀ ਜਿਹੜੀ ਹੈ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਜਿਹੜੀ ਹੈ ਉਹ 30 ਤਰੀਕ ਨੂੰ ਸੀ। ਸੰਸਕਾਰ ਬਾਜ਼ਾਰ ਕ੍ਰੈਮੇਟੋਰੀਅਮ 'ਚ ਹੋਇਆ ਔਰ ਬਾਅਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਰੈਂਟਨ ਉਸ 'ਚ ਉਹਨਾਂ ਦੀ ਅੰਤਮ ਅਰਦਾਸ ਸੀ। ਦੋਨੋਂ ਹੀ ਮੌਕਿਆਂ 'ਤੇ ਉੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਵੇਂ ਲੱਗਦਾ ਸੀ ਕਿ ਸਿਐਟਲ ਦੇ ਸਮੁੱਚੇ ਸਿੱਖ ਪਰਿਵਾਰ, ਹਾਲਾਂ ਚਲੋ ਜਿੱਥੇ ਤੁਸੀਂ ਰਹਿੰਦੇ ਹੋ ਸਿਆਸੀ ਵਿਰੋਧ ਵੀ ਹੁੰਦਾ ਹੈ ਦੂਜਾ, ਲੇਕਿਨ ਇਹ, ਔਰ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਇਹ ਕਿਹਾ ਕਿ ਭਾਈ ਅਸੀਂ ਆਪਣੀ ਕਈ ਖਾਮੀਆਂ ਦਾ ਜ਼ਿਕਰ ਕਰਦੇ ਹਾਂ ਪਰ ਇਹ ਖੂਬਸੂਰਤੀ ਹੈ ਕਿ ਜਿੱਥੇ ਅਸੀਂ ਦੁੱਖ ਸੁੱਖ ਵੇਲੇ ਸਾਰੇ ਇੱਕ ਦੂਸਰੇ ਦੇ ਨਾਲ ਆ ਕੇ ਖਲੋਂਦੇ। ਔਰ ਇਹੀ ਜਿਸ ਸਬਰ ਔਰ ਧੰਮਲ ਦੇ ਨਾਲ ਪੁਰੇਵਾਲ ਸਾਹਿਬ ਨੇ ਸਾਰੇ ਐਜ਼ ਏ ਬਾਪ ਉਸ ਸਦਮੇ ਨੂੰ ਜਰਿਆ। ਔਰ ਮੇਰੇ ਲਈ ਤਾਂ ਬੀਬਾ
ਮਨਦੀਪ ਕੌਰ, ਉਹਨਾਂ ਦੀ ਸਿੰਘਣੀ ਸਾਹਿਬਾਂ, 2 ਬੱਚੇ ਨੇ, 10 ਸਾਲ ਦੀ ਉਹਨਾਂ ਦੀ ਬੇਟੀ ਹੈ, 2 ਸਾਲ ਦਾ ਬੇਟਾ ਹੈ। ਉਹਨਾਂ ਦਾ ਦਰਦ ਜਿਹੜਾ ਹੈ ਉਹ ਨਾਕਾਬਲੇ ਬਰਦਾਸ਼ਤ ਹੈ। ਹਰ ਇੱਕ ਨਹੀਂ, ਜਿਹੜਾ ਇੱਕ ਜਿਹੜੇ ਅਸੀਂ ਪਰਿਵਾਰਾਂ ਵਾਲੇ ਹਾਂ, ਅਸੀਂ ਆਪਣੇ ਬੱਚੇ ਬੱਚੀਆਂ ਦੇ ਦਰਦ ਨੂੰ ਵੀ ਸਮਝਦੇ ਹਾਂ, ਔਰ ਮਾਂ-ਬਾਪ ਦੇ ਲਈ ਉਹਨਾਂ ਦੇ ਸਾਹਮਣੇ ਜਿਹੜਾ ਆਪਣੇ ਬੱਚੇ ਬੱਚੀਆਂ ਦੀ ਅਰਥੀ ਚੁੱਕਣਾ ਉਹਨਾਂ ਦੀ ਹਯਾਤੀ ਦੇ ਵਿੱਚ ਬਹੁਤ ਔਖਾ ਹੈ। ਲੇਕਿਨ ਗੁਰੂ ਦੀ ਬਾਣੀ ਔਰ ਥਾਂ ਥਾਈਂ ਜਿਹੜਾ ਇਸ ਪਾਠ ਦੇ ਨਾਲ ਜੁੜਿਆ ਹੋਇਆ ਪਾਠ ਸੀ, ਉਹਨਾਂ ਦੇ ਸ਼ੋਕ ਸੁਨੇਹੇ ਅਜੇ ਤੱਕ ਵੀ ਚੱਲ ਰਹੇ ਨੇ। ਔਰ ਜਿਵੇਂ ਮੈਂ ਕੈਨੇਡਾ ਦੇ ਹਵਾਲੇ ਨਾਲ ਇਹ ਵੀ ਦੱਸਦੇ ਹਾਂ ਕਿ ਪੰਜਾਬ ਗਾਰਡੀਅਨ ਦੇ ਦਫ਼ਤਰ 'ਚ ਵੀ 2 ਵਾਰ ਜਾਣ ਦਾ ਮੌਕਾ ਬਣਿਆ, ਔਰ ਪੰਜਾਬ ਗਾਰਡੀਅਨ ਦੀ ਸਮੁੱਚੀ ਟੀਮ, ਜਿਨ੍ਹਾਂ ਦੇ ਵਿੱਚ ਵੀਰ ਹਰਕੀਰਤ ਸਿੰਘ ਔਰ ਸੁਸ਼ੀਲ ਸ਼ਰਮਾ ਔਰ ਸਾਡੇ ਵੀਰ ਕੰਵਲਜੀਤ ਸਿੰਘ, ਸਾਰੇ ਹੀ ਸ਼ਾਮਲ ਨੇ। ਉਹਨਾਂ ਨੇ ਵੀ ਹਮੇਸ਼ਾ TV 84 ਦੇ ਉਹ ਐਡਮਾਇਰਰ ਵੀ ਨੇ, ਹਮਾਇਤ ਵੀ ਹੈ। ਇਸੇ ਤਰ੍ਹਾਂ ਦਸ਼ਮੇਸ਼ ਦਰਬਾਰ ਦੇ ਇਕੱਠ 'ਚ ਸਾਡੀ ਚੜ੍ਹਦੀ ਕਲਾ ਦੀ ਪੁਰਾਣੀ ਟੀਮ ਔਰ ਖ਼ਾਸ ਤੌਰ 'ਤੇ ਪੰਥਕ ਕਮੇਟੀ ਮੈਂਬਰ ਜਥੇਦਾਰ ਸਤਿੰਦਰਪਾਲ ਸਿੰਘ, ਉਹਨਾਂ ਦੇ ਗ੍ਰਹਿ ਵੀ ਜਾਣ ਦਾ ਅਵਸਰ ਹੋਇਆ। ਸੋ ਕੁੱਲ ਮਿਲਾ ਕੇ, ਹਾਲਾਂਕਿ ਇਹ ਦੋਨੋਂ ਹੀ ਘਟਨਾਵਾਂ ਐਡਮਿੰਟਨ ਔਰ ਸੀਐਟਲ ਦੀਆਂ ਦੁਖਦ ਘਟਨਾਵਾਂ ਨਾਲ ਜੁੜਿਆ ਹੋਇਆ ਸੀ, ਇਸ ਲਈ ਇਸ ਵਾਰ ਅਸੀਂ ਜਿਹੜਾ ਹਰ ਮੌਕੇ ਨੂੰ ਕੈਮਰੇ 'ਚ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂ ਇਹਨਾਂ ਸਮਾਗਮਾਂ 'ਤੇ ਜੋ ਵੀ ਹੋ ਸਕਦਾ ਸੀ ਪਿਕਚਰਸ, ਔਰ ਦੂਸਰਾ ਕਿਉਂਕਿ ਮੌਕਾ ਹੀ ਇਸ ਕਿਸਮ ਦਾ ਸੀ। ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਸੀਐਟਲ ਦੇ ਵਿੱਚ ਅਸੀਂ ਵੀਰ ਗੁਰਦੇਵ ਸਿੰਘ ਮਾਨ, ਜਿਹੜੇ ਸਿੰਘ ਸਭਾ ਰੈਂਟਨ ਦੇ ਮੁੱਖ ਸੇਵਾਦਾਰ ਵੀ ਰਹੇ ਨੇ, ਸਫਲ ਕਾਰੋਬਾਰੀ ਨੇ, 3-4 ਦਿਨ ਉਹਨਾਂ ਦੀ ਮਹਿਮਾਨ ਨਵਾਜ਼ੀ ਮਾਣੀ। ਔਰ ਭੈਣ ਜੀ ਹੋਰਾਂ ਨੇ ਵੀ, ਹਾਲਾਂ ਉਹਨਾਂ ਦਾ ਆਪਣਾ ਮੈਡੀਕਲ ਪ੍ਰੋਫੈਸ਼ਨ ਹੈ, ਬਿਜ਼ੀ ਹੁੰਦੇ ਨੇ। ਔਰ ਕਿਉਂਕਿ ਸਾਡੇ ਨਾਲ ਹੀ ਸਰ ਬਲਵਿੰਦਰ ਸਿੰਘ ਚੱਠਾ ਵੀ ਗਏ ਹੋਏ ਸਨ ਵਰਜੀਨੀਆ ਤੋਂ, ਔਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਤੋਂ, ਭਾਈ ਸੰਤੋਖ ਸਿੰਘ ਇੰਡੀਆਨਾ ਤੋਂ। ਸੋ ਇਕੱਲਾ ਇਹ ਨਹੀਂ ਹੁੰਦਾ, ਫਿਰ ਹੋਰ ਮਿਲਣ ਵਾਲੇ 4-5 ਤੁਰੇ ਹੁੰਦੇ ਸੀ। ਸੋ ਮੈਂ ਸਮੁੱਚੇ ਖ਼ਾਸ ਤੌਰ 'ਤੇ ਜਿਹੜੀਆਂ ਬੀਬੀਆਂ ਕਿਚਨ 'ਚ ਰਹਿੰਦੀਆਂ ਸਰਵ ਕਰਦੀਆਂ, ਬਹੁਤ ਵਾਰ ਉਹਨਾਂ ਬਾਕੀਆਂ ਦੇ ਤਣਾਅ ਆ ਜਾਂਦੇ ਨੇ। ਸੋ ਮੈਂ ਸਭ ਦਾ ਸਮੂਹ ਤੌਰ 'ਤੇ ਸ਼ੁਕਰੀਆ ਅਦਾ ਕਰਦਾ। ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ, ਕਿਉਂਕਿ ਸੱਦੇ ਵੀ ਨੇ ਉਹਨਾਂ ਵੱਲੋਂ, ਜਿਵੇਂ ਅਪ੍ਰੈਲ ਦੇ ਵਿੱਚ ਖਾਲਸਾ ਸਾਜਨਾ ਦਿਵਸ ਦਾ ਬਹੁਤ ਵੱਡਾ ਨਗਰ ਕੀਰਤਨ ਸਰੀ 'ਚ ਹੁੰਦਾ, ਜਿਹਦੇ ਵਿੱਚ ਕੋਵਿਡ ਤੋਂ ਪਹਿਲਾਂ ਜਿਹੜਾ ਨਗਰ ਕੀਰਤਨ ਸੀ, ਉਹਦੇ 'ਚ 5 ਲੱਖ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਜਿਹੜੀ ਫਿਗਰ ਪੁਲਿਸ ਫਿਗਰ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਨਵੀਟੇਸ਼ਨ ਨੇ। ਹੁਣ ਅਸੀਂ ਹੌਲੀ ਹੌਲੀ ਅੱਗੇ ਵੱਧਦੇ ਜਾਵਾਂਗੇ। ਸੋ ਹੁਣ ਜੇ ਇੰਨੀ ਕਹਾਣੀ ਆਪਣੇ ਦਰਸ਼ਕਾਂ ਨੂੰ ਸੁਣਾਈ ਹੈ ਤਾਂ ਸਾਡੀ 1 ਹਫ਼ਤੇ ਦੀ ਗੈਰ ਹਾਜ਼ਰੀ ਲਈ ਸਾਨੂੰ ਮੁਆਫ ਜ਼ਰੂਰ ਕਰ ਦੇਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।